अस्सलामुअलैकुम दोस्तों, बेलियो ते सज्जनों ते मित्रों। ਤੁਹਾਨੂੰ ਜੀ ਆਇਆਂ ਨੂੰ ਅਮਾਨਤ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ। ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਨਵੇਲੀ ਤੇ ਖੂਬਸੂਰਤ ਕਹਾਣੀ ਲੈ ਕੇ ਆਇਆ, ਜਿੰਦਾ ਅਨਵਾਨ ਹੈ ਅਕਲ ਕੇ ਤਕਦੀਰ। ਦੋਸਤੋ, ਇੱਕ ਸਬਕ ਆਮੂਜ਼ ਕਹਾਣੀ ਹੈ। ਇੱਕ ਬਾਦਸ਼ਾਹ ਹੁੰਦਾ ਹੈ, ਨੇਕ ਸੀਰਤ, ਖੂਬਸੂਰਤ ਤੇ ਅਕਲਮੰਦ। ਦੀ ਮਹਿਫਲ ਦੇ ਵਿੱਚ ਬੜੇ ਵੱਡੇ ਦਿਨਾਂ ਤੇ ਅਕਲਮੰਦ ਬੰਦੇ ਬੈਠੇ ਹੁੰਦੇ ਨੇ। ਬਾਦਸ਼ਾਹ ਇੱਕ ਸਵਾਲ ਕਰਦਾ ਹੈ ਕਿ ਜਿਹੜਾ ਬੰਦਾ ਇਹ ਸਾਬਤ ਕਰ ਦੇਵੇਗਾ ਤਕਦੀਰ ਤੋਂ ਬਗੈਰ ਅਕਲ ਵੱਡੀ ਹੈ ਜਾਂ ਅਕਲ ਤੋਂ ਬਗੈਰ ਤਕਦੀਰ ਵੱਡੀ ਹੈ, ਤੇ ਮੈਂ ਉਹਨੂੰ ਢੇਰ ਸਾਰਾ ਇਨਾਮ ਵੀ ਦਿਆਂਗਾ ਤੇ ਉਹਨੂੰ ਆਪਣਾ ਸਲਾਹਗੀਰ ਵੀ ਰੱਖ ਲਾਂਗਾ, ਅੱਛੀ ਤਨਖਾਹ ਵੀ ਦਿਆਂਗਾ। ਉਹ ਸਾਰਾ ਮਜਮਾ ਖਾਮੋਸ਼ ਹੋ ਜਾਂਦਾ ਹੈ ਕਿ ਇਸ ਸਵਾਲ ਦਾ ਜਵਾਬ ਨਹੀਂ ਕਿਸੇ ਕੋਲ ਹੈਗਾ। ਤੇ ਉਸੇ ਦੇ ਸ਼ਹਿਰ ਵਿੱਚ ਦੋ ਨੌਜਵਾਨ ਰਹਿੰਦੇ ਸੀ। ਇੱਕ ਨੌਜਵਾਨ ਅਕਲ ਤੇ ਯਕੀਨ ਰੱਖਦਾ ਸੀ ਤੇ ਬਹੁਤ ਚਲਾਕ ਤੇ ਹੁਸ਼ਿਆਰ ਸੀ। ਦੂਸਰਾ ਤਕਦੀਰ ਦੇ ਲਿਖੇ ਤੇ ਯਕੀਨ ਕਰਦਾ ਸੀ ਤੇ ਸਿੱਧਾ ਸਾਦਾ ਜਿਹਾ ਬੰਦਾ ਸੀ। ਦੋਵੇਂ ਬਾਦਸ਼ਾਹ ਦੀ ਕਚਹਿਰੀ ਵਿੱਚ ਹਾਜ਼ਰ ਹੋਏ। ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ, ਅਸੀਂ ਆਪਣੇ ਆਪਣੇ ਦਲੀਲਾਂ ਦੇ ਕੇ ਤੇ ਸਾਬਤ ਕਰਾਂਗੇ। ਬਾਦਸ਼ਾਹ ਕਹਿੰਦਾ ਹੈ ਕਿ ਤੁਸੀਂ ਆਪਣੀਆਂ ਦਲੀਲਾਂ ਦੇ ਕੇ ਤੇ ਸਾਬਤ ਕਰੋ। ਜਿਹੜਾ ਅਕਲ ਤੇ ਯਕੀਨ ਰੱਖਦਾ ਸੀ ਉਹ ਬਾਦਸ਼ਾਹ ਦੀ ਖਿਦਮਤ 'ਚ ਹਾਜ਼ਰ ਹੋਇਆ। ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ, ਇੱਕ ਕਿਸਾਨ ਸੀ ਤੇ ਆਪਣਾ ਫਲ ਸਬਜ਼ੀਆਂ ਵੇਚ ਕੇ ਤੇ ਗੁਜ਼ਾਰਾ ਕਰਦਾ ਸੀ। ਇੱਕ ਦਿਨ ਸੋਚਦਾ ਕਿ ਮੈਂ ਸੁਬਾਹ ਟਾਈਮ ਨਾਲ ਜਾਵਾਂਗਾ ਤੇ ਕਿਸੇ ਨਵੇਂ ਤਰੀਕੇ ਨਾਲ ਜਿਹੜੇ ਹਨ ਕਿ ਫਲ ਸਬਜ਼ੀਆਂ ਵੇਚਾਂਗਾ। ਤੇ ਉਹੋ ਹੀ ਹੋਇਆ ਕਿ ਉਹਨੇ ਥੋੜਾ ਜਿਹਾ ਚੇਂਜ ਕੀਤਾ ਤੇ ਉਹਦੇ ਮੁਨਾਫਾ ਜ਼ਿਆਦਾ ਹੋਇਆ। ਲਿਹਾਜ਼ਾ ਅਕਲ ਵੱਡੀ। ਲੋਕ ਵਾਹ ਕਰਨ ਲੱਗ ਪਏ ਕਿ ਵਾਕਿਆ ਹੀ ਯਾਰ ਇਹ ਤੇ ਗੱਲ ਮੰਨਣ ਵਾਲੀ। ਲੇਕਿਨ ਅਜੇ ਇੱਕ ਸਵਾਲ ਪਿੱਛੇ ਸੀ। ਉਹ ਸਿੱਧਾ ਸਾਦਾ ਬੰਦਾ ਬਾਦਸ਼ਾਹ ਦੀ ਖਿਦਮਤ 'ਚ ਹਾਜ਼ਰ ਹੋਇਆ ਤੇ ਉਹਨੇ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ, ਇੱਕ ਬਹੁਤ ਵੱਡਾ ਤਾਜਰ ਸੀ ਤੇ ਉਹਨੇ ਇੱਕ ਜਹਾਜ਼ ਬਣਵਾਇਆ ਪੂਰੀ ਅਕਲ ਲਾ ਕੇ ਕਿ ਇਹਨੂੰ ਬਾਰਿਸ਼ ਤੋਂ, ਤੂਫਾਨ ਤੋਂ, ਮੀਂਹ ਤੋਂ, ਹਰ ਚੀਜ਼ ਤੋਂ ਇਹ ਮਹਿਫੂਜ਼ ਰਵੇ। ਲੇਕਿਨ ਤੂਫਾਨ ਦੀ ਵਜ੍ਹਾ ਤੋਂ ਉਹ ਸਮੁੰਦਰ ਦੇ ਵਿੱਚ ਗਰਕ ਹੋ ਗਿਆ। ਲਿਹਾਜ਼ਾ ਜਿੰਨਾ ਚਿਕਰ ਤਕਦੀਰ ਸਾਥ ਨਾ ਦੇ ਉਹਨਾਂ ਚਿਕਰ ਅਕਲ ਕਿਸੇ ਕੰਮ ਦੀ ਨਹੀਂ। ਲੋਕ ਫਿਰ ਕਨਫਿਊਜ਼ ਹੋ ਗਏ ਤੇ ਸੋਚਣ ਲੱਗ ਪਏ ਕਿ ਗੱਲ ਤੇ ਇਹਦੀ ਵੀ ਠੀਕ ਹੈ। ਉਸੇ ਕਚਹਿਰੀ ਦੇ ਵਿੱਚ ਇੱਕ ਖੂਬਸੂਰਤ ਬਜ਼ੁਰਗ, ਸਫੇਦ ਦਾੜੀ, ਲੰਮੀਆਂ ਜ਼ੁਲਫਾਂ, ਨੂਰਾਨੀ ਚਿਹਰਾ ਤੇ ਚਮਕਦੀਆਂ ਹੋਈਆਂ ਅੱਖਾਂ ਸਨ। ਉਹ ਬਾਦਸ਼ਾਹ ਦੀ ਖਿਦਮਤ 'ਚ ਹਾਜ਼ਰ ਹੋਇਆ। ਬਾਦਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲੇ ਵੇਖਿਆ ਨਹੀਂ ਆਪਣੇ ਸ਼ਹਿਰ ਦੇ ਵਿੱਚ, ਆਪਣੇ ਇਲਾਕੇ ਵਿੱਚ। ਉਹ ਕਹਿੰਦਾ ਕਿ ਸਰਕਾਰ, ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਸਵਾਲ ਕੀਤਾ ਤੇ ਮੈਂ ਵੀ ਇਸ ਦਾ ਜਵਾਬ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ। ਜਨਾਬ ਦਾ ਹੁਕਮ ਹੋਵੇ ਮੈਂ ਅਰਜ਼ ਕਰਾਂ। ਬਾਦਸ਼ਾਹ ਨੇ ਕਿਹਾ ਕਿ ਤੁਸੀਂ ਵੀ ਬਿਆਨ ਕਰੋ। ਉਹ ਬਜ਼ੁਰਗ ਬੜੇ ਹੌਸਲੇ ਤੇ ਬੜੀ ਤਸੱਲੀ ਨਾਲ ਗੱਲ ਸ਼ੁਰੂ ਕੀਤੀ ਕਿ ਬਾਦਸ਼ਾਹ ਸਲਾਮਤ, ਕਿਸੇ ਇਲਾਕੇ ਦੇ ਵਿੱਚ ਇੱਕ ਨੌਜਵਾਨ ਸੀ, ਬਹੁਤ ਅਕਲਮੰਦ ਸੀ ਤੇ ਉਹ ਉਹਦੇ ਕੋਲੋਂ ਬੜੇ ਤਾਜਰ, ਬੜੇ ਕਾਰੋਬਾਰੀ ਲੋਕ ਜਿਹੜੇ ਸੀ ਉਹਦੇ ਕੋਲੋਂ ਮਸ਼ਵਰਾ ਸਲਾਹ ਲੈਂਦੇ ਸੀ। ਉਸ ਨੂੰ ਇੱਕ ਸੋਨੇ ਦੀ ਖਾਨ ਦਾ ਪਤਾ ਲੱਗਾ ਤੇ ਉਹ ਸੋਚਦਾ ਕਿ ਮੈਂ ਇਹ ਸੋਨੇ ਦੀ ਖਾਨ ਹਾਸਲ ਕਰਨੀ ਹੈ। ਉਹ ਆਪਣਾ ਇੱਕ ਕਾਫਲਾ ਤਿਆਰ ਕਰਦਾ ਹੈ, ਆਪਣੇ ਲੋਕ ਤਿਆਰ ਕਰਦਾ ਹੈ, ਸਰੋ ਸਮਾਨ ਤਿਆਰ ਕਰਦਾ ਹੈ ਤੇ ਉਹ ਰਾਸਤੇ 'ਤੇ ਨਿਕਲ ਚੱਲਦਾ ਹੈ। ਰਾਸਤੇ ਵਿੱਚ ਬਗੈਰ ਮੌਸਮੀ ਤੂਫਾਨ ਆਇਆ ਤੇ ਜਿੰਦੇ ਵਿੱਚ ਉਹਦਾ ਸਾਰਾ ਸਰੋ ਸਮਾਨ ਗਰਕ ਹੋ ਗਿਆ। ਉਹਦੇ ਲੋਕ ਮਾਰੇ ਗਏ, ਉਹਦੇ ਜਾਨਵਰ ਮਾਰੇ ਗਏ। ਕਿਵੇਂ ਨਾ ਕਿਵੇਂ ਉਸ ਦੀ ਜਾਨ ਬਚ ਗਈ ਤੇ ਉਹ ਵਾਪਸ ਆ ਗਿਆ। ਉਸਨੇ ਫਿਰ ਕੋਸ਼ਿਸ਼ ਕੀਤੀ ਤੇ ਫਿਰ ਤਿਆਰ ਹੋ ਕੇ ਤੇ ਦੁਬਾਰਾ ਉਸ ਰਾਸਤੇ ਤੇ ਫਿਰ ਨਿਕਲ ਗਿਆ। ਜਿਵੇਂ ਹੀ ਉਸ ਇਲਾਕੇ ਵਿੱਚ, ਉਸ ਸ਼ਹਿਰ ਦੇ ਵਿੱਚ ਪਹੁੰਚਿਆ ਤੇ ਅੱਗੋਂ ਦੇ ਲੋਕਾਂ ਨੂੰ ਪਤਾ ਚੱਲ ਚੁੱਕਿਆ ਸੀ ਤੇ ਉੱਥੋਂ ਦੇ ਲੋਕ ਜਿਹੜੇ ਸੀ ਉਹ ਬਗਾਵਤ ਤੇ ਉਤਰ ਆਏ। ਨਾ ਕੋਈ ਸ਼ਹਿਰੋਂ ਅੰਦਰ ਆਉਂਦਾ ਸੀ, ਨਾ ਕੋਈ ਸ਼ਹਿਰੋਂ ਬਾਹਰ ਜਾਣ ਦਿੰਦੇ ਸੀ ਤੇ ਉਸ ਲੜਕੇ ਨੂੰ ਫੜ ਕੇ ਉਹਨਾਂ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਉੱਥੇ ਉਸ ਦੀ ਅਕਲ ਨੇ ਕੰਮ ਨਹੀਂ ਕੀਤਾ। ਕਹਾਣੀ ਇੱਥੇ ਨਹੀਂ ਖਤਮ ਹੋਈ। ਅੱਗੇ ਉਸ ਜੇਲ੍ਹ ਦੇ ਵਿੱਚ ਇੱਕ ਬਜ਼ੁਰਗ ਬਾਬਾ ਉਸ ਦਾ ਦੋਸਤ ਬਣ ਜਾਂਦਾ ਹੈ
ਉਸ ਨੂੰ ਕਹਿੰਦਾ ਹੈ ਕਿ ਮੈਂ ਕਾਨ ਦੇ ਸਿਲਸਿਲੇ 'ਚ ਆਇਆ ਹਾਂ, ਤੇ ਉਹ ਬਜ਼ੁਰਗ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਇੱਕ ਰੁਕਾ ਬਾਦਸ਼ਾਹ ਤੱਕ ਪਹੁੰਚਾ ਦੇ ਤੇ ਮੈਂ ਤੈਨੂੰ ਸੋਨੇ ਦੀ ਖਾਨ ਦਾ ਪਤਾ ਦੱਸ ਦਿਆਂਗਾ। ਉਹ ਲੜਕਾ ਜਿਵੇਂ ਤਿਵੇਂ ਕਰਕੇ ਕਿਸੇ ਖਾਣੇ ਵਾਲੇ ਦੇ ਹੱਥ ਉਹ ਰੁਕਾ ਬਾਦਸ਼ਾਹ ਤੱਕ ਪਹੁੰਚਾ ਦਿੰਦਾ ਹੈ। ਤੇ ਜਿਵੇਂ ਹੀ ਉਸ ਬਾਦਸ਼ਾਹ ਨੂੰ ਪਤਾ ਲੱਗਦਾ ਹੈ ਕਿ ਮੇਰਾ ਵਜ਼ੀਰ ਕੈਦਖਾਨੇ 'ਚ ਏ, ਤੇ ਉਹ ਫੌਰਨ ਉਸ ਵਜ਼ੀਰ ਦੀ ਰਿਹਾਈ ਕਰਾ ਦਿੰਦਾ ਹੈ। ਜਦੋਂ ਉਸ ਦੀ ਰਿਹਾਈ ਹੁੰਦੀ ਹੈ ਤੇ ਨਾਲ ਹੀ ਉਸ ਲੜਕੇ ਦੀ ਵੀ ਰਿਹਾਈ ਹੋ ਜਾਂਦੀ ਹੈ। ਉਹ ਜਿਹੜਾ ਵਜ਼ੀਰ ਕੈਦ ਹੋਇਆ ਹੁੰਦਾ ਹੈ ਉਹ ਉਸ ਨੂੰ ਸੋਨੇ ਦੀ ਕਾਨ ਦਾ ਪਤਾ ਦੱਸ ਦਿੰਦਾ ਹੈ, ਸੋਨੇ ਦੀ ਕਾਨ ਉਹਦੇ ਹਵਾਲੇ ਕਰ ਦਿੰਦਾ ਹੈ। ਇੱਥੇ ਤਕਦੀਰ ਨੇ ਉਹਦਾ ਸਾਥ ਦਿੱਤਾ ਤੇ ਉਹਨੂੰ ਸੋਨੇ ਦੀ ਕਾਨ ਮਿਲ ਗਈ। ਲਿਹਾਜ਼ਾ ਦੋਸਤੋ, ਤਕਦੀਰ ਤੇ ਅਕਲ ਦੋਵੇਂ ਜ਼ਿੰਦਗੀ ਦੇ ਇੱਕ ਕਿਤਾਬ ਦੇ ਦੋ ਪੰਨੇ ਨੇ। ਇਹਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤੇ ਜ਼ਿੰਦਗੀ ਅਧੂਰੀ ਹੈ। ਸਾਫ਼ ਲਫ਼ਜ਼ਾਂ ਵਿੱਚ ਆਖਿਆ ਜਾਵੇ, ਅਕਲ ਤੋਂ ਬਗੈਰ ਵੀ ਜ਼ਿੰਦਗੀ ਖਾਲੀ ਹੈ ਤੇ ਤਕਦੀਰ ਦੀ ਬਗੈਰ ਵੀ ਜ਼ਿੰਦਗੀ ਖਾਲੀ ਹੈ।